ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਜ਼, ਸਾਰਿਆਂ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਜਿਹੜੀ ਨੇਵਾਡਾ ਲਾਸ ਵੇਗਸ ਦੇ ਵਿੱਚ ਘਟਨਾ ਵਾਪਰੀ ਹੈ ਉਹਦੇ 'ਤੇ ਅਸੀਂ ਆਪਣਾ ਦੁੱਖ ਜਿਹੜਾ ਹੈਗਾ ਉਹ ਜ਼ਾਹਰ ਕਰਦੇ ਹਾਂ ਅਤੇ ਨਾਲ ਹੀ ਜਿਹੜੀਆਂ ਉੱਥੇ ਸ਼ੂਟਿੰਗ ਹੋਈ ਹੈ ਉਹਦੇ ਵਿੱਚ 58 ਮੌਤਾਂ ਹੋਈਆਂ ਨੇ ਅਤੇ ਜਿਹੜੇ ਸੈਂਕੜਿਆਂ ਲੋਕ ਜ਼ਖਮੀ ਹੋਏ ਆ ਉਹਨਾਂ ਨੂੰ ਅਸੀਂ ਆਪਣੀ ਅਰਦਾਸ ਦੇ ਵਿੱਚ ਸ਼ਾਮਲ ਕਰਦੇ ਹਾਂ। ਅਰਦਾਸ ਕਰਦੇ ਹਾਂ ਕਿ ਜਿਹੜੇ ਜ਼ਖਮੀ ਨੇ ਉਹਨਾਂ ਦੀ ਸਿਹਤ ਜਲਦੀ ਤੋਂ ਜਲਦੀ ਦਰੁਸਤ ਹੋਵੇ। ਇਸੇ ਦੇ ਨਾਲ ਜਿਹੜਾ ਅੱਜ ਦਾ ਟੌਪਿਕ ਅਸੀਂ ਚੁਣਿਆ ਉਹ ਕੈਨੇਡਾ ਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਇੱਕ ਬੜੀ ਚੰਗੀ ਖਬਰ ਉੱਥੋਂ ਸਿੱਖ ਜਗਤ ਦੇ ਲਈ ਸਾਹਮਣੇ ਆਈ ਹੈ। ਜਿਹੜੇ ਓਨਟਾਰੀਓ ਤੋਂ ਬਰੈਂਪਟਨ ਏਰੀਏ ਦੇ ਵਿੱਚੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਸੀ ਜਗਮੀਤ ਸਿੰਘ, ਉਹ NDP ਜਿਹੜੀ ਪਾਰਟੀ ਹੈਗੀ ਹੈ, ਤੀਜੀ ਸਿਆਸੀ ਧਿਰ ਹੈ ਕੈਨੇਡਾ ਦੀ, ਮੁੱਖ ਪਾਰਟੀ ਹੈ, ਉਹਦੇ ਲੀਡਰ ਵਜੋਂ ਚੁਣੇ ਗਏ ਨੇ। ਇਹ ਦੁਨੀਆ ਭਰ ਦੇ ਵਿੱਚ ਬੈਠੇ ਹਰ ਇੱਕ ਸਿੱਖ ਦੇ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ। ਇਹਦੇ ਡਿਫਰੈਂਟ ਆਸਪੈਕਟਸ ਕੀ ਹੋ ਸਕਦੇ ਨੇ, ਕੈਨੇਡਾ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਸਿੱਖ ਇਸ ਵਕਤ ਬੈਠਾ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਅਤੇ ਓਵਰਆਲ ਕੈਨੇਡੀਅਨਸ ਦਾ ਇਸ ਡਿਵੈਲਪਮੈਂਟ 'ਤੇ ਕੀ ਰਿਸਪੌਂਸ ਹੈ, ਇਸ ਬਾਰੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਕੈਨੇਡਾ ਤੋਂ ਸਾਡੇ ਜਿਹੜੇ TV84 ਦੇ ਰਿਪੋਰਟਰ ਨੇ, ਕੋਰਸਪੋਂਡੈਂਟ ਨੇ, ਸਰਦਾਰ ਮਨਵੀਰ ਸਿੰਘ, ਉਹ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਇੱਥੇ ਮੈਂ ਇਹ ਵੀ ਮੈਂਸ਼ਨ ਕਰਦਿਆਂ ਕਿ ਕੱਲ੍ਹ ਜਦੋਂ ਇਹ ਡਿਵੈਲਪਮੈਂਟ ਜਾਂ ਜਦੋਂ ਇਹ ਖੁਸ਼ੀ ਦੀ ਖਬਰ ਸਾਡੇ ਸਾਹਮਣੇ ਆਈ ਹੈ ਤਾਂ ਜਿਹੜੇ ਇਹ ਹਿਸਟੋਰਿਕ ਇਤਿਹਾਸਕ ਪਲ ਸੀ, ਮਨਵੀਰ ਸਿੰਘ ਉਸ ਵਕਤ ਉਸ ਸਮਾਗਮ ਦੇ ਵਿੱਚ ਮੌਜੂਦ ਸੀ ਜਿੱਥੇ ਇਹ ਐਲਾਨ ਹੋਇਆ ਸੀ। ਸੋ ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਮਨਵੀਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਅਮਰਵੀਰ ਸਿੰਘ ਜੀ, ਤੁਹਾਨੂੰ ਔਰ TV84 ਦੇ ਨਾਲ ਜੁੜ ਚੁੱਕੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੈਂ ਦੋਵੇਂ ਹੱਥ ਜੋੜ ਕੇ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਵੀਰ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ ਕਿ ਜਿਹੜਾ ਉੱਥੇ ਇਹ ਇੱਕ ਇਤਿਹਾਸਕ ਫੈਸਲਾ ਕਹਿ ਲਓ, ਇਤਿਹਾਸਕ ਮੀਲ ਪੱਥਰ ਕੈਨੇਡਾ ਦੇ ਵਿੱਚ ਜਦੋਂ ਅਸੀਂ ਸਿੱਖਾਂ ਦੀ ਜਿਹੜੀ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਦਾ ਸਮਾਂ ਦੇਖਦੇ ਹਾਂ ਤਾਂ ਇਤਿਹਾਸਕ ਪਲ ਨੇ ਜੋ ਕੈਨੇਡਾ ਦੇ ਵਿੱਚ ਸਿੱਖ ਮਹਿਸੂਸ ਕਰ ਰਹੇ ਨੇ। ਕਿੱਥੇ ਉਹ ਸਮਾਂ ਸੀ ਜਦੋਂ ਕਾਮਾਗਾਟਾ ਮਾਰੂ ਦਾ ਦੁਖਾਂਤ ਵਾਪਰਿਆ, ਉਹ ਤੋਂ ਬਾਅਦ ਇੱਦਾਂ ਦਾ ਸਮਾਂ ਵੀ ਰਿਹਾ ਪਿਛਲੇ ਸਾਲਾਂ ਦੇ ਵਿੱਚ ਜਦੋਂ ਜਿਹੜੇ ਸਿੱਖ ਨੇ ਉਹਨਾਂ ਨੇ ਆਪਣੇ ਉੱਥੇ ਕੰਮ ਕਰਨ ਦੇ ਲਈ ਇੱਥੋਂ ਤੱਕ ਕਿ ਕੇਸ ਵੀ ਕਤਲ ਕਰਵਾਏ ਨੇ ਕਿ ਸਾਨੂੰ ਕੰਮ ਨਹੀਂ ਮਿਲਦਾ ਹੈਗਾ। ਉਹਨੂੰ ਇੱਕ ਡਿਫਰੈਂਟ ਦ੍ਰਿਸ਼ਟੀਕੋਣ ਤੋਂ ਵੀ ਦੇਖਿਆ ਜਾ ਸਕਦਾ ਹੈ। ਪਰ ਇਹਨਾਂ ਹਾਲਾਤਾਂ ਦੇ ਵਿੱਚੋਂ ਲੰਘਦਿਆਂ ਅੱਜ ਇੱਕ ਸਿੱਖ ਦਾ ਤੀਜੀ ਜਿਹੜੀ ਸਿਆਸੀ ਧਿਰ ਹੈਗੀ ਹੈ, ਮੁੱਖ ਪਾਰਟੀ ਹੈ ਕੈਨੇਡਾ ਦੀ NDP, ਉਹਦਾ ਲੀਡਰ ਬਣਨਾ ਕੀ ਮਾਇਨੇ ਰੱਖਦਾ ਹੈ ਇੱਕ ਸਿੱਖ ਦੇ ਲਈ ਕੈਨੇਡਾ ਦੇ ਵਿੱਚ ਤੇ ਓਵਰਆਲ ਜਦੋਂ ਅਸੀਂ ਇਹਨੂੰ ਵਰਲਡ ਵਾਈਡ ਦੇਖਦੇ ਹਾਂ? ਜੀ ਸਰਦਾਰ ਅਮਰਵੀਰ ਸਿੰਘ ਜੀ, ਬਹੁਤ ਵਧੀਆ ਪ੍ਰਸਪੈਕਟ ਦੇ ਵਿੱਚ ਤੁਸੀਂ ਜਿਹੜੀ ਆ ਇਹ ਗੱਲ ਸ਼ੁਰੂ ਕੀਤੀ ਹੈ ਕਿ ਕਾਮਾਗਾਟਾ ਮਾਰੂ ਤੋਂ ਲੈ ਕੇ ਹੁਣ ਤੱਕ। ਬਿਲਕੁਲ ਸਰਦਾਰ ਅਮਰਵੀਰ ਸਿੰਘ ਜੀ, ਜਦੋਂ ਅਸੀਂ ਕੈਨੇਡਾ ਦੇ ਵਿੱਚ ਸਿੱਖਾਂ ਦੇ ਇਤਿਹਾਸ ਦੇ ਉੱਤੇ ਇੱਕ ਸਰਸਰੀ ਨਿਗਾਹ ਮਾਰਦੇ ਹਾਂ ਤਾਂ ਬਿਲਕੁਲ ਉਹ ਦਿਨ ਜਦੋਂ ਜਿਹੜੇ ਸਿੱਖ ਸਭ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਜਿਹੜੇ ਮਿਸ਼ਨਰੀ ਸੋਲਜਰਸ ਬਣ ਕੇ ਆਏ ਔਰ ਉਸ ਤੋਂ ਬਾਅਦ ਇੱਥੇ ਕਿਵੇਂ ਉਹਨਾਂ ਨੇ ਰਹਿਣਾ ਪਸੰਦ ਕੀਤਾ, ਇੱਥੇ ਦੇ ਮਾਹੌਲ ਨੂੰ ਵੇਖਦਿਆਂ ਇੱਥੇ ਕੰਮਕਾਰ ਕਰਨਾ ਪਸੰਦ ਕੀਤਾ। ਉਸ ਤੋਂ ਬਾਅਦ ਉਸ ਦੌਰ ਦੇ ਵਿੱਚ ਜਦੋਂ ਬ੍ਰਿਟਿਸ਼ਰਸ ਦਾ ਇੱਥੇ ਕੈਨੇਡਾ ਦੇ ਵਿੱਚ ਰਾਜ ਹੁੰਦਾ ਸੀ ਔਰ ਕਿਵੇਂ ਇੱਥੇ ਸਟਰਗਲ ਕਰਦਿਆਂ ਉਹਨਾਂ ਨੇ ਆਪਣੇ ਦਿਨ ਕੀਤੀ ਆ ਔਰ ਉਸਦੇ ਬਾਅਦ ਆਪਾਂ ਦੇਖਦੇ ਹਾਂ ਕਿ ਕਾਮਾਗਾਟਾ ਮਾਰੂ ਦਾ ਸਾਡੇ ਸਾਹਮਣੇ ਦੁਕਾਨ ਖੜਾ ਹੋ ਜਾਂਦਾ, ਕਿਵੇਂ ਫਿਰ ਗਦਰੀ ਬਾਬਿਆਂ ਦੀ ਲਹਿਰ ਤੋਂ ਹੁੰਦਾ ਹੋਇਆ ਅਖੀਰ 2014 ਦੇ ਵਿੱਚ 2014 ਤੱਕ ਪਹੁੰਚਣ ਦੇ ਤੱਕ ਕੈਨੇਡਾ ਦੇ ਵਿੱਚ ਜਿਹੜਾ ਸਿੱਖਾਂ ਦਾ ਰਿਮਾਰਕੇਬਲ ਜਿਹੜਾ ਕੰਮ ਰਿਹਾ ਕੈਨੇਡਾ ਦੀ, ਉਹ ਸਾਰੀ ਦੇ ਵਿੱਚ ਸਿੱਖਾਂ ਦਾ ਯੋਗਦਾਨ ਰਿਹਾ। ਉਹਦੀ ਫਿਰ ਜਿਹੜੀ ਇੱਕ ਵੱਡੇ ਪੱਧਰ ਦੇ ਉੱਤੇ ਤਸਵੀਰ ਉੱਪਰ ਕੇ ਸਾਹਮਣੇ ਆਈ ਉਹ 2014 ਦੀਆਂ ਫੈਡਰਲ ਇਲੈਕਸ਼ਨ ਤੋਂ ਬਾਅਦ ਆਈ। ਕਿਵੇਂ ਲਿਬਰਲ ਦੀ ਸਰਕਾਰ ਦੇ ਵਿੱਚ ਉੱਥੇ 18 ਤੋਂ ਵੱਧ ਸਿੱਖ MPs ਦਾ ਹੋਣਾ ਔਰ 4 ਮਿਨਿਸਟਰ ਬਣਨੇ, ਇਹ ਇਸ ਨੂੰ ਯੁੱਗ ਪਲਟਣ ਦੇ ਜਿਹੜੇ ਸੰਕੇਤ ਨੇ ਉਹ ਕਿਹਾ ਜਾ ਸਕਦਾ ਸੀ।
ਔਰ ਅੱਜ ਜਿਹੜੀ ਇਤਿਹਾਸਕ ਜਿੱਤ ਮੈਂ ਸਮਝਦਾ ਸਰਦਾਰ ਜਗਮੀਤ ਸਿੰਘ ਉਹਨਾਂ ਨੇ ਜਿਹੜੀ ਹਾਸਲ ਕੀਤੀ ਹੈ, ਇਹਨੂੰ ਉਸ ਐਰਾ ਦੀ ਪੀਕ ਕਿਹਾ ਜਾ ਸਕਦਾ ਕਿ ਇੱਕ ਕੈਨੇਡਾ ਵਰਗੇ ਮੁਲਕ ਦੇ ਵਿੱਚ ਇੱਕ ਗੈਰ ਗੋਰੇ ਦਾ ਹੋਣਾ, ਜਾਂ ਜਿਹਨੂੰ ਆਪਾਂ ਨੌਨ ਵਾਈਟ ਇੱਕ ਪਰਸਨ ਦਾ ਇੱਕ ਨੈਸ਼ਨਲ ਲੈਵਲ ਦੀ, ਫੈਡਰਲ ਲੈਵਲ ਦੀ ਇੱਕ ਵੱਡੀ ਪਾਰਟੀ ਦੀ ਅਗਵਾਈ ਉਹਨੂੰ ਲੋਕਾਂ ਵੱਲੋਂ ਸੌਂਪਣਾ ਕੈਨੇਡੀਅਨ ਦੇ ਵੱਲੋਂ, ਇੱਕ ਇਹਨੂੰ ਅਸੀਂ ਇਸ ਯੁੱਗ ਦੀ ਇੱਕ ਬਹੁਤ ਵੱਡੀ ਉਚਾਈ ਦੇ ਨਾਲ ਸੰਬੋਧਿਤ ਕਰ ਸਕਦੇ ਹਾਂ। ਸੋ ਇਸ ਸਾਰੇ ਅਰਸੇ ਦੇ ਵਿੱਚ ਸਿੱਖਾਂ ਨੇ ਜੋ ਮੁਕਾਮ ਪਾਇਆ ਅੱਜ ਸਾਰੀ ਦੁਨੀਆ ਦੇ ਸਾਹਮਣੇ ਹੈ। ਔਰ ਇਸ ਜਿਹੜੀ ਸਾਰੀ ਇਹ ਸਟਰਗਲ ਹੋਈ ਹੈ ਉਸ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ, ਜਿਹੜਾ ਸਿੱਖਾਂ ਦਾ ਇੱਥੇ ਤਕਰੀਬਨ 100 ਸਾਲ ਤੋਂ ਵੱਧ ਦਾ ਸਫ਼ਰ ਹੈ ਕੈਨੇਡਾ ਦੇ ਵਿੱਚ, ਅੱਜ ਉਹ ਕਿਸੇ ਮੁਕਾਮ ਦੇ ਉੱਤੇ ਪਹੁੰਚਿਆ ਨਜ਼ਰ ਆ ਰਿਹਾ। ਜੀ ਬਿਲਕੁਲ, ਇਹਨੂੰ ਅਸੀਂ ਜਦੋਂ ਸਿੱਖ ਜਗਤ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਬਹੁਤ ਹੀ ਇਤਿਹਾਸਕ ਪਲ ਨੇ ਇਹ ਹਰ ਇੱਕ ਸਿੱਖ ਦੇ ਲਈ, ਭਾਵੇਂ ਉਹ ਕੈਨੇਡਾ ਦੇ ਵਿੱਚ ਹੈ ਜਾਂ ਉਹ ਦੁਨੀਆ ਭਰ ਦੇ ਵਿੱਚ ਕਿਤੇ ਵੀ ਵਸਦਾ ਹੈ। ਹਰ ਇੱਕ ਸਿੱਖ ਇਸ ਵਕਤ ਮਾਣ ਮਹਿਸੂਸ ਕਰ ਰਿਹਾ ਹੈ। ਪਰ ਜੇ ਮੈਂ ਕੈਨੇਡਾ ਦੇ ਵਿੱਚ ਹੋਰ ਕਮਿਊਨਿਟੀਜ਼ ਬਾਰੇ ਗੱਲ ਕਰਨੀ ਹੋਵੇ ਤਾਂ ਉਹਦੇ ਵਿੱਚ ਉਹਨਾਂ ਦੇ ਵਿੱਚ ਤੁਸੀਂ ਕਿੱਦਾਂ ਦਾ ਉਤਸ਼ਾਹ ਦੇਖਦੇ ਹੋ? ਹਾਲਾਂਕਿ ਮੀਡੀਆ ਦੇ ਵਿੱਚ ਇਹੀ ਖਬਰਾਂ ਆਉਂਦੀਆਂ ਨੇ ਕਿ ਜਿਹੜੀ ਕੈਨੇਡਾ ਦੇ ਵਿੱਚ ਡਾਇਵਰਸਿਟੀ ਦੀ ਗੱਲ ਹੈਗੀ ਹੈ, ਉਹਨੂੰ ਇੱਕ ਨਵਾਂ ਮੀਲ ਪੱਥਰ ਇਹ ਮਿਲਿਆ, ਨਵਾਂ ਮੀਲ ਪੱਥਰ ਇਹ ਸਾਬਤ ਹੋਣਗੇ ਇਹ ਜਿਹੜੇ ਪਲ ਨੇ, ਜਿਹੜੇ ਇਹ ਦਿਨ ਨੇ ਕੈਨੇਡਾ ਦੀ ਹਿਸਟਰੀ ਦੇ ਵਿੱਚ। ਬਟ ਤੁਸੀਂ ਉੱਥੇ ਬੈਠੇ ਹੋ ਗਰਾਊਂਡ 'ਤੇ, ਕੀ ਕਹਿਣਾ ਚਾਹੋਗੇ ਇਸ ਬਾਬਤ ਕਿ ਬਾਕੀ ਭਾਈਚਾਰਿਆਂ ਦੇ ਵਿੱਚ ਖਾਸ ਤੌਰ 'ਤੇ ਜਦੋਂ ਜਿਵੇਂ ਤੁਸੀਂ ਇੱਕ ਨੌਨ ਗੋਰੇ ਦੇ ਹੋਣ ਦੀ ਗੱਲ ਮੈਂਸ਼ਨ ਕੀਤੀ ਹੈ, ਸੋ ਜਿਹੜੀ ਵਾਈਟ ਕਮਿਊਨਿਟੀ ਹੈਗੀ ਹੈ ਜਾਂ ਬਾਕੀ ਕਮਿਊਨਿਟੀਜ਼ ਨੇ, ਉਹਨਾਂ ਦਾ ਕੀ ਰਿਸਪੌਂਸ ਹੈ ਇਸ ਬਾਬਤ? ਜੀ ਬਿਲਕੁਲ, ਸਰਦਾਰ ਅਮਰਵੀਰ ਸਿੰਘ ਜੀ, ਜਿੱਥੋਂ ਤੱਕ ਸਰਦਾਰ ਜਗਮੀਤ ਸਿੰਘ ਦੀ ਗੱਲ ਹੈ ਔਰ ਕੈਨੇਡਾ ਦੇ ਵਿੱਚ ਡਾਇਵਰਸਿਟੀ ਦੀ ਗੱਲ ਹੈ, ਤਾਂ ਸਰਦਾਰ ਜਗਮੀਤ ਸਿੰਘ ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਡਾਇਵਰਸਿਟੀ ਦੀ ਪਹਿਚਾਣ ਹੈ। ਸਰਦਾਰ ਜਗਮੀਤ ਸਿੰਘ ਹੁਣੀ ਜਿਸ ਤਰ੍ਹਾਂ ਦੇ ਨਾਲ ਕਮਿਊਨਿਟੀ ਦੇ ਵਿੱਚ ਵਿਚਰਦੇ ਨੇ, ਵੱਖ-ਵੱਖ ਕਮਿਊਨਿਟੀਜ਼ ਦੇ ਵਿੱਚ, ਔਰ ਲੋਕਾਂ ਤੱਕ ਜਿਸ ਤਰ੍ਹਾਂ ਦੀ ਉਹਨਾਂ ਦੀ ਪਹੁੰਚ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਅਸੀਂ ਉਹਨੂੰ ਇੱਕ ਪਰਸਨੈਲਿਟੀ ਦੀ ਇੱਕ ਪੀਕ ਕਹਿ ਸਕਦੇ ਹਾਂ। ਔਰ ਜਿਸ ਤਰ੍ਹਾਂ ਦਾ ਪਿਆਰ ਅਤੇ ਉਤਸ਼ਾਹ ਸਰਦਾਰ ਜਗਮੀਤ ਸਿੰਘ ਉਹਨਾਂ ਨੂੰ ਸਾਰੇ ਕੈਨੇਡਾ ਭਰ ਦੇ ਵਿੱਚ ਮਿਲਿਆ, ਲੋਕਾਂ ਨੂੰ ਇੱਕ ਆਪਣਤ ਜਿਹੜੀ ਹੈ ਮਹਿਸੂਸ ਹੋ ਰਹੀ ਹੈ। ਲੋਕਾਂ ਨੂੰ ਇਹ ਦਰਵਾਜ਼ੇ ਖੁੱਲਦੇ ਨਜ਼ਰ ਆ ਰਹੇ ਨੇ ਵੱਖ-ਵੱਖ ਲੋਕਾਂ ਨੂੰ, ਕਿਉਂਕਿ ਜਦੋਂ ਅਸੀਂ ਅਮਰੀਕਾ ਦਾ ਇਤਿਹਾਸ ਦੇਖਦੇ ਹਾਂ ਉਹਦੇ ਵਿੱਚ ਕਿਵੇਂ ਕਾਲਿਆਂ ਦੇ ਨਾਲ ਵਿਤਕਰੇ, ਫਿਰ ਉਹਨਾਂ ਦੀ ਜਿਹੜੀ ਆ ਹੱਕਾਂ ਦੀ ਲੜਾਈ, ਉਸ ਤੋਂ ਬਾਅਦ ਇੱਕ ਅਰਸੇ ਦੇ ਬਾਅਦ ਸ਼੍ਰੀ ਬਰਾਕ ਓਬਾਮਾ ਸਾਹਿਬ ਦਾ, ਮਿਸਟਰ ਬਰਾਕ ਓਬਾਮਾ ਸਾਹਿਬ ਦਾ ਉੱਥੇ ਪ੍ਰੈਜ਼ੀਡੈਂਟ ਵਜੋਂ ਉੱਭਰਨਾ, ਇਹ ਸਾਰਾ ਕੁਝ ਇੱਕ ਨਵੇਂ ਯੁੱਗ ਦੀ ਸ਼ੁਰੂਆਤ, ਜਿੱਦਾਂ ਮੈਂ ਪਹਿਲਾਂ ਕਹਿ ਚੁੱਕਾ ਕਿ ਇਸ ਵੱਲ ਸੰਕੇਤ ਦਿੰਦਾ ਸੀ। ਔਰ ਕੈਨੇਡਾ ਭਰ ਦੇ ਜਿਹੜੇ ਲੋਕ, ਕਿਉਂਕਿ ਕੈਨੇਡਾ ਜਿਹੜਾ ਦੁਨੀਆ ਦੇ ਵਿੱਚ ਐਸਾ ਕੋਈ ਮੁਲਕ ਨਹੀਂ ਹੋਣਾ ਜਿੱਥੇ ਦੇ ਲੋਕ ਕੈਨੇਡਾ ਦੇ ਵਿੱਚ ਨਾ ਰਹਿੰਦੇ ਹੋਣ, ਸੋ ਸਾਰੇ ਲੋਕਾਂ ਨੂੰ ਇੱਕ ਵਾਰੀ ਇਹ ਲੱਗਿਆ ਕਿ ਜਗਮੀਤ ਸਿੰਘ ਦੇ ਰੂਪ ਦੇ ਵਿੱਚ, ਜਗਮੀਤ ਸਿੰਘ ਦੀ ਪਰਸਨੈਲਿਟੀ ਦੇ ਵਿੱਚ ਉਹਨਾਂ ਨੂੰ ਆਪਣਾ ਆਪ ਨਜ਼ਰ ਆਇਆ। ਔਰ ਜਿੱਥੋਂ ਤੱਕ ਸਿੱਖਾਂ ਦਾ ਸਵਾਲ ਹੈ, ਉਹ ਤਾਂ ਫਿਰ ਇੱਕ ਹੈ ਹੀ, ਸਿੱਖਾਂ ਦੇ ਲਈ ਤਾਂ ਇੱਕ ਕ੍ਰਿਜ਼ਮਾਈ ਮੂਵਮੈਂਟ ਹੈ ਇਹ ਆਪਣੇ ਆਪ ਦੇ ਵਿੱਚ ਜਿਹੜਾ ਇਤਿਹਾਸ ਸਿਰਜਿਆ ਗਿਆ ਸਿੱਖ ਕਮਿਊਨਿਟੀ ਵੱਲੋਂ, ਉਹ ਤਾਂ ਆਪਣੇ ਆਪ ਦੇ ਵਿੱਚ ਹੈ ਹੀ। ਬਟ ਡਾਇਵਰਸਿਟੀ ਦੇ ਜਿਹੜਾ ਸੰਦਰਭ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਉਹਦੇ ਵਿੱਚ ਸਰਦਾਰ ਜਗਮੀਤ ਸਿੰਘ ਵਰਗੀ ਪਰਸਨੈਲਿਟੀ ਦਾ ਉੱਭਰ ਕੇ ਸਾਹਮਣੇ ਆਉਣਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਕੈਨੇਡਾ ਦੀ ਵੱਖ-ਵੱਖ ਰੰਗਾਂ ਦੇ ਫੁੱਲ ਨੇ ਕੈਨੇਡਾ ਦੇ ਗੁਲਦਸਤੇ ਦੇ ਵਿੱਚ, ਉਹਨੂੰ ਹੋਰ ਵੱਧ ਜਿਹੜਾ ਖੁਸ਼ਬੂਦਾਰ ਇਸ ਘਟਨਾਕ੍ਰਮ ਨੇ ਬਣਾ ਦਿੱਤਾ ਹੈ। ਜੀ ਬਿਲਕੁਲ ਮਨਵੀਰ ਸਿੰਘ ਜੀ, ਇਸੇ ਦੇ ਨਾਲ ਜੇ ਅਸੀਂ ਗੱਲ ਨੂੰ ਅੱਗੇ ਤੋਰੀਏ ਤਾਂ ਜਿਹੜੀ ਇੱਕ ਰਾਈਟ ਵਿੰਗਰ ਸੋਚ ਹੈਗੀ ਹੈ, ਭਾਵੇਂ ਉਹ ਇੱਥੇ ਕੈਨੇਡਾ ਦੇ ਵਿੱਚ ਹੋਵੇ ਜਾਂ ਅਸੀਂ ਜਦੋਂ ਆਪਣੇ ਬੈਕ ਹੋਮ ਪੰਜਾਬ ਦੀ, ਭਾਰਤ ਦੀ ਗੱਲ ਕਰਦੇ ਹਾਂ, ਉੱਥੋਂ ਦੇ ਸੰਦਰਭ ਦੇ ਵਿੱਚ ਦੇਖਣਾ ਹੋਵੇ ਤਾਂ ਇੱਕ ਜਿਹੜੀ ਰਾਈਟ ਵਿੰਗਰ ਸੋਚ ਹੈ ਉਹਨੂੰ ਵੀ ਕਿਤੇ ਨਾ ਕਿਤੇ ਮਾਤ ਪੈਂਦੀ ਨਜ਼ਰ ਆਈ ਹੈ ਇਸ ਸਾਰੇ ਘਟਨਾਕ੍ਰਮ ਨੂੰ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਕੈਨੇਡਾ ਦੇ ਵਿੱਚ ਵੀ ਇੱਕ ਸੋਚ ਇੱਦਾਂ ਦੀ ਹੈਗੀ ਹੈ ਜਿਹੜੀ ਉੱਭਰ ਕੇ ਜਸਟਿਨ ਟਰੂਡੋ ਦੇ, ਜਿੱਦਾਂ ਉਹਨਾਂ ਨੇ ਲਿਬਰਲੀ ਕੰਮ ਕੀਤਾ ਤਾਂ ਉਸ ਨੂੰ ਦੇਖਦਿਆਂ ਹੋਇਆਂ ਸਾਹਮਣੇ ਆ ਰਹੀ ਸੀਗੀ। ਤੇ ਨਾਲ ਹੀ ਜਦੋਂ ਭਾਰਤ ਦੇ ਵਿੱਚੋਂ ਵੀ ਅਸੀਂ ਦੇਖਿਆ ਕਿ ਜਗਮੀਤ ਸਿੰਘ ਦੇ ਅੱਗੇ ਆਉਣ ਦੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਕਿਵੇਂ ਜਿਹੜੇ ਇੰਡੀਅਨ ਕੌਂਸੂਲੇਟ ਹੈਗੇ ਆ ਜਾਂ ਉਹਨਾਂ ਦੇ ਇੱਥੇ ਬਸ਼ਿੰਦੇ ਆ, ਉਹਨਾਂ ਵੱਲੋਂ ਕਿਵੇਂ ਇੰਟਰਫੀਅਰ ਕੀਤਾ ਗਿਆ ਇਸ ਸਾਰੀ ਕੈਂਪੇਨ ਨੂੰ ਡੀਰੇਲ ਕਰਨ ਦੇ ਲਈ। ਸੋ ਇਸ ਹਵਾਲੇ ਦੇ ਨਾਲ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਜਿੱਤ ਹੈਗੀ ਹੈ ਕੀ ਮਾਇਨੇ ਰੱਖਦੀ ਹੈ, ਤੇ ਜਿਹੜੀ ਰਾਈਟ ਵਿੰਗਰ ਸੋਚ ਹੈ
ਉਹਦੀ ਡਿਫੀਟ ਇਹ ਮੰਨੀ ਜਾ ਸਕਦੀ ਹੈ, ਜਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜੀ ਸਰਦਾਰ ਅਮਰਵੀਰ ਸਿੰਘ ਜੀ, ਮੈਂ ਇਹਨੂੰ ਇਸ ਸੰਦਰਭ ਦੇ ਵਿੱਚ ਵੇਖਦਾ ਕਿ ਹਨੇਰੇ ਨੂੰ ਮੀਲਾਂ ਵੱਧੀ ਫੈਲਿਆ ਹੋਇਆ ਹਨੇਰਾ ਜਿਹੜਾ ਹੁੰਦਾ ਨਾ, ਇੱਕ ਦੀਵੇ ਦੇ ਉੱਤੋਂ ਉਹਨੂੰ ਡਰ ਲੱਗਣ ਲੱਗ ਜਾਂਦਾ। ਉਹਨੂੰ ਉਹ ਡਰ ਇਸ ਲਈ ਨਹੀਂ ਹੁੰਦਾ ਕਿ ਇੱਕ ਦੀਵਾ ਜਗ ਗਿਆ, ਉਹਦੇ ਨਾਲ ਉਹਨੂੰ ਇੱਕ ਦੀਵੇ ਦਾ ਫਰਕ ਉਸ ਵਕਤ ਨਹੀਂ ਹੁੰਦਾ ਜਦੋਂ ਉਹ ਕੁਝ ਕੁ ਜਿੱਦਾਂ ਦੂਰੀ ਤੱਕ ਉਹ ਰੋਸ਼ਨੀ ਕਰ ਦਿੰਦਾ, ਪਰ ਉਸ ਦੀਵੇ ਦੇ ਸੂਰਜ ਬਣਨ ਦੀ ਜਿਹੜੀ ਉਹਨੂੰ ਖਦਸ਼ਾ ਹੁੰਦਾ ਉਸ ਹਨੇਰੇ ਨੂੰ, ਕਿ ਜਦੋਂ ਇਹ ਦੀਵਾ ਕਿਤੇ ਸੂਰਜ ਬਣ ਗਿਆ ਤਾਂ ਮੇਰਾ ਨਾਮੋ ਨਿਸ਼ਾਨ ਮਿਟਾ ਦੇਗਾ। ਕੁਝ ਇਸ ਤਰ੍ਹਾਂ ਦਾ ਵਰਤਾਰਾ ਹੀ ਜਿਹੜਾ ਜਗਮੀਤ ਸਿੰਘ ਉਹਨਾਂ ਦੇ ਪੋਲਿਟਿਕਸ ਦੇ ਵਿੱਚ ਉਭਾਰ, ਤੇ ਫਿਰ ਉਹਨਾਂ ਦੀ ਹਰ ਇੱਕ ਪੱਖ ਦੇ ਉੱਤੋਂ ਹਿਊਮਨ ਰਾਈਟਸ ਦੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਚੁੱਕਣ ਦਾ, ਖਾਸ ਕਰਕੇ ਸਿੱਖ ਜੈਨੋਸਾਈਡ ਦਾ ਮਸਲਾ ਜਿਹੜਾ ਉਹਦੇ ਮੁੱਦਈ ਰਹੇ ਨੇ। ਔਰ ਉਸ ਦੇ ਨਾਲ ਨਾਲ ਸਿਰਫ ਇੱਕ ਇਹੀ ਮਸਲਾ ਨਹੀਂ, ਕੈਨੇਡਾ ਦੇ ਵਿੱਚ ਵੀ ਉਹਨਾਂ ਨੇ ਲਾਇਰ ਹੁੰਦਿਆਂ ਜਿਹੜਾ ਵੱਖ-ਵੱਖ ਹਿਊਮਨ ਰਾਈਟਸ ਵਿੰਗ ਨੇ ਉਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਲੋਕਾਂ ਦੇ ਹੱਕਾਂ ਦੇ ਲਈ ਕੰਮ ਕੀਤਾ, ਲੋਕਾਂ ਦੇ ਹੱਕਾਂ ਦੀ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਹੈ। ਸੋ ਭਾਰਤ ਵਰਗੇ ਮੁਲਕ ਦਾ ਜਿੱਥੇ ਅੱਜ ਅਸੀਂ ਹਰ ਇੱਕ ਉੱਥੇ ਫਿਰਕੇ ਦੇ ਲੋਕਾਂ ਦੀ, ਦਲਿਤਾਂ ਦੇ ਨਾਂ ਦੇ ਥੱਲੇ ਉਹਨਾਂ ਦੀ ਜਿਹੜੀ ਜੈਨੋਸਾਈਡ ਹੋ ਰਹੀ ਹੋਵੇ, ਕ੍ਰਿਸਚੈਨਿਟੀ ਦੇ ਨਾਂ ਦੇ ਥੱਲੇ ਹੋ ਰਹੀ ਹੋਵੇ, ਜਾਂ ਫਿਰ ਮੁਸਲਿਮ ਕਹਿ ਕੇ ਕਿਸੇ ਨੂੰ ਅੱਤਵਾਦੀ, ਕਿਸੇ ਨੂੰ ਮਾਓਵਾਦੀ ਤੇ ਕਿਸੇ ਨੂੰ ਵੱਖ-ਵੱਖਦੀ ਕਹਿ ਕੇ ਉੱਥੇ ਮਾਰਿਆ ਜਾ ਰਿਹਾ ਹੋਵੇ, ਉਹਨਾਂ ਸਾਰੀਆਂ ਗੱਲਾਂ ਦੀ ਬਾਤ ਜਦੋਂ ਸਰਦਾਰ ਜਗਮੀਤ ਸਿੰਘ ਵਰਗੀ ਪਰਸਨੈਲਿਟੀ ਦੇ ਮੂੰਹ ਦੇ ਵਿੱਚੋਂ ਨਿਕਲਦੀ ਹੈ, ਦੁਨੀਆ ਉੱਤੇ ਯਕੀਨ ਕਰਦੀ ਹੈ। ਦੁਨੀਆ ਫਿਰ ਉਹਨੂੰ ਮੰਨਣ ਤੇ ਮਜਬੂਰ ਹੁੰਦੀ ਹੈ, ਕਿਉਂਕਿ ਸਰਦਾਰ ਜਗਮੀਤ ਸਿੰਘ ਦੀ ਪਰਸਨੈਲਿਟੀ ਆਪਣੇ ਆਪ ਦੇ ਵਿੱਚ ਜਿਹੜਾ ਉਹ ਇੱਕ ਸੱਚੀ ਤੇ ਸੱਚੀ ਜਿਹੜੀ ਪਰਸਨੈਲਿਟੀ ਉਹਦੇ ਵਜੋਂ ਜਾਣੀ ਜਾਂਦੀ ਹੈ। ਸੋ ਸਰਦਾਰ ਜਗਮੀਤ ਸਿੰਘ ਦਾ ਉਭਾਰ ਨੂੰ ਵੇਖਦਿਆਂ ਹਿੰਦੁਸਤਾਨ ਦੀ ਬੁਖਲਾਹਟ ਤਾਂ ਉਸੇ ਵਕਤ ਸਮਝ ਆ ਗਈ ਸੀ ਜਦੋਂ ਉਹਨਾਂ ਨੂੰ ਆਪਣੇ ਹੀ ਮੁਲਕ ਦੇ ਵਿੱਚ, ਹਾਲਾਂਕਿ ਉਹ ਬੋਰਨ ਕੈਨੇਡਾ ਦੇ ਨੇ ਪਰ ਰੂਟਸ ਉਹਨਾਂ ਦੀਆਂ ਪੰਜਾਬ ਦੇ ਵਿੱਚ ਨੇ। ਸਾਨੂੰ ਸਭ ਨੂੰ ਪਤਾ ਕਿ ਕਿਵੇਂ ਸਰਦਾਰ ਸੇਵਾ ਸਿੰਘ ਠੀਕਰੀਵਾਲ ਉਹਨਾਂ ਦੇ ਪੜਪੋਤੇ ਨੇ ਉਹ। ਸੋ ਉਹਨਾਂ ਦਾ ਜਿਹੜਾ ਸੱਚਾਈ ਦਾ ਪਹਿਰੇਦਾਰ ਹੋਣਾ ਇੱਕ ਇੰਨਾ ਕੁ ਹਿੰਦੁਸਤਾਨ ਦੀ ਗੌਰਮੈਂਟ ਨੂੰ ਰੜਕਣ ਲੱਗ ਗਿਆ ਸੀ ਕਿ ਉਹਨਾਂ ਦਾ ਬਿਨਾਂ ਕਿਸੇ, ਹਾਲਾਂਕਿ ਉਹ ਚੁਣੇ ਹੋਏ ਨੁਮਾਇੰਦੇ ਸਨ, MPP ਸਨ ontario ਵਰਗੀ ਵੱਡੀ ਸਟੇਟ ਦੇ, ਉਸ ਦੇ ਬਾਵਜੂਦ ਬਿਨਾਂ ਕਿਸੇ ਕਾਰਨ ਤੋਂ, ਸਿਰਫ ਇਸ ਕਰਕੇ ਕਿ ਉਹ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ, ਉਹਨਾਂ ਦਾ ਜਿਹੜਾ ਵੀਜ਼ਾ ਉਹ ਡਿਨਾਈਲ ਕਰ ਦਿੱਤਾ ਗਿਆ। ਜਾਣੀ ਕਿ ਇੱਕ ਸਿੱਖ ਨੂੰ ਆਪਣੇ ਮੂਲ ਸਰੋਤ, ਜਿਹੜਾ ਮੂਲ ਸੋਮਾ ਸਿੱਖੀ ਦਾ ਧੁਰਾ, ਸਿੱਖੀ ਦਾ ਘਰ ਜਿਹਨੂੰ ਕਿਹਾ ਜਾਂਦਾ, ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝਿਆ ਰੱਖਿਆ ਗਿਆ। ਉਸ ਤੋਂ ਬਾਅਦ ਜਦੋਂ ਸਰਦਾਰ ਜਗਮੀਤ ਸਿੰਘ ਉਹਨਾਂ ਦੀ ਚੜ੍ਹਤ ਦਿਨ ਬ ਦਿਨ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਵੱਧਦੀ ਜਾ ਰਹੀ ਸੀ, ਉਸ ਖੌਫ ਨੂੰ ਮੱਦੇ ਨਜ਼ਰ ਰੱਖਦਿਆਂ ਉਹਨਾਂ ਦੀ ਕੈਂਪੇਨ ਦੇ ਵਿੱਚ ਚੱਲਦਿਆਂ ਹੋਇਆਂ ਵੀ ਹਿੰਦੁਸਤਾਨ ਦੀਆਂ ਏਜੰਸੀਆਂ, ਅੰਬੈਸੀਆਂ ਤੇ ਗੌਰਮੈਂਟ ਵੱਲੋਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਜਿਹੜੇ ਵੋਟਰਸ ਨੇ ਉਹਨਾਂ ਨੂੰ ਡਰਾਇਆ ਜਾਵੇ ਜਾਂ ਲਾਲਚ ਦੇ ਕੇ, ਧਮਕਾ ਕੇ ਕਿਸੇ ਤਰ੍ਹਾਂ ਉਹਨਾਂ ਦੀ ਕੈਂਪੇਨ ਨੂੰ ਜਿਹੜਾ ਆ ਉਹ ਕਿਸੇ ਹੋਰ ਦਿਸ਼ਾ ਵੱਲ ਮੋੜ ਦਿੱਤਾ ਜਾ ਸਕੇ ਜਾਂ ਫਿਰ ਉਹਨੂੰ ਠੱਲ ਪਾਈ ਜਾ ਸਕੇ। ਪਰ ਸੂਰਜ ਦਾ ਚੜ੍ਹਨਾ ਇੱਕ ਜਿਹੜੀ ਆ ਉਹ ਅਟਲ ਸੱਚਾਈ ਹੁੰਦੀ ਆ, ਉਹਨੂੰ ਕੋਈ ਰੋਕ ਨਹੀਂ ਸਕਦਾ। ਸੋ ਇਹ ਸਾਰੇ ਘਟਨਾਕ੍ਰਮ ਦੇ ਵਿੱਚੋਂ ਸਰਦਾਰ ਜਗਮੀਤ ਸਿੰਘ ਹੋਣੀ ਇੱਕ ਸੂਰਜ ਬਣ ਕੇ ਬਾਹਰ ਨਿਕਲੇ ਨੇ, ਔਰ ਅਸੀਂ ਆਸ ਕਰਦੇ ਹਾਂ ਕਿ ਕੈਨੇਡਾ ਭਰ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਲੋਕਾਂ ਨੂੰ ਵੀ ਉਹ ਆਪਣੀ ਜਿਹੜੀ ਰੋਸ਼ਨੀ ਆ ਉਹ ਦੇਣਗੇ। ਸੋ ਇਹ ਜਿਹੜਾ ਇਹ ਇੱਕ ਹੱਦ ਸਮਝੀ ਜਾ ਸਕਦੀ ਹੈ, ਇੱਕ ਪਾਸੇ ਜਿਹੜੀ ਆ ਹਿੰਦੁਸਤਾਨ ਵਰਗੇ ਮੁਲਕਾਂ ਦੇ ਵਿੱਚ ਜਿਹੜੇ ਉੱਥੇ ਕਾਬਜ ਲੋਕ ਨੇ ਉਹਨਾਂ ਦੀ ਸੋਚ ਦੀ, ਤੇ ਦੂਸਰੇ ਪਾਸੇ ਕੈਨੇਡਾ ਦੇ ਵਿੱਚ ਤੁਸੀਂ ਰਾਈਟ ਵਿੰਗ ਦੀ ਗੱਲ ਕੀਤੀ ਹੈ। ਮੈਂ ਸਮਝਦਾ ਸਰਦਾਰ ਜਗਮੀਤ ਸਿੰਘ ਜੀ ਕਿ ਕੈਨੇਡਾ ਦੇ ਵਿੱਚ ਰਾਈਟ ਵਿੰਗ ਲਈ ਇੰਨੀ ਵੱਡੀ ਥਾਂ ਨਹੀਂ ਹੈ। ਇਹੋ ਕਾਰਨ ਹੈ ਕਿ ਕੈਨੇਡਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਸੋਚਾਂ ਨੇ, ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਪਰਸਨੈਲਿਟੀਜ਼ ਨੇ। ਸਭ ਤੋਂ ਪਹਿਲੀ ਜਗ੍ਹਾ ਕੈਨੇਡਾ ਇੱਕ ਬਹੁਤ ਹੀ ਸੋਹਣਾ ਦੁਨੀਆ ਦੇ ਵਿੱਚ ਇੱਕ ਜਿਹੜਾ ਮਿਸਾਲ ਦੇਣ ਵਾਲਾ ਮੁਲਕ ਹੈ। ਇੱਥੇ ਜਿਹੜੀ ਇਨਸਾਨੀਅਤ ਹੈ ਉਹਦੀ ਕਦਰ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ ਦੀ ਫਿਰਕੇਬਾਜ਼ੀ, ਰੰਗਬਾਜ਼ੀ ਜਾਂ ਕਿਸੇ ਜਿਹੜੀ ਆ ਉਹ ਵੱਧ ਹੈ। ਜੀ ਆਪਣੇ ਮਨਵੀਰ ਸਿੰਘ ਜੀ, ਇਸੇ ਦੇ ਨਾਲ ਜਿਹੜੀ ਗੱਲ ਤੁਸੀਂ ਕੀਤੀ ਹੈ ਵੀਜ਼ਾ ਨਾ ਦੇਣ ਦੀ ਜਾਂ ਭਾਰਤ ਦੇ ਵੱਲੋਂ ਵਿਰੋਧ ਕਰਨ ਦੀ, ਉਹਨੂੰ ਕਿਤੇ ਨਾ ਕਿਤੇ ਜਿਹੜੀਆਂ ਅੱਜ ਦੀਆਂ ਮੀਡੀਆ ਦੀਆਂ ਖਬਰਾਂ ਨੇ ਭਾਰਤ ਦੇ ਵਿੱਚੋਂ ਆ ਰਹੀਆਂ, ਕਿਤੇ ਨਾ ਕਿਤੇ ਥੋੜ੍ਹੀਆਂ ਸਟੋਰੀਜ਼ ਉਹਨਾਂ ਦੇ ਵਿੱਚੋਂ ਸਾਹਮਣੇ ਆਉਂਦੀਆਂ ਨੇ ਕਿ ਕਿਵੇਂ ਜਗਮੀਤ ਸਿੰਘ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਜਿਹੜਾ ਉਹਨਾਂ ਦਾ ਇਹ ਸਾਰਾ ਇੱਕ ਉਪਲਬਧੀ ਹੈਗੀ ਹੈ ਉਹਦੇ ਤੇ ਸਵਾਲੀਆ ਚਿੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਕਿ ਮੈਂਸ਼ਨ ਕੀਤਾ ਗਿਆ ਵੀ ਉੱਥੇ ਜਿਹੜਾ ਸਮਾਗਮ ਹੋਇਆ ਜਿਹਦੇ ਵਿੱਚ ਜਿੱਤ ਪ੍ਰਾਪਤ ਹੋਈ ਹੈ ਉਹਦੇ ਵਿੱਚ ਖਾਲਿਸਤਾਨੀ ਮੌਜੂਦ ਸੀ। ਫਿਰ ਕੁਝ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਆ ਖਾਲਿਸਤਾਨੀ ਸਮਰਥਕ ਉਹਨਾਂ ਦੇ ਵੱਲੋਂ ਉਹਨਾਂ ਨੂੰ ਵਧਾਈਆਂ ਭੇਜੀਆਂ ਗਈਆਂ ਨੇ। ਇੱਦਾਂ ਦੀਆਂ ਜਿਹੜੀਆਂ ਸਟੋਰੀਜ਼ ਹੈਗੀਆਂ ਨੇ ਉਹ ਮੀਡੀਆ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਕੀ ਸਮਝਦੇ ਹੋ ਜਿਹੜੀਆਂ ਮੀਡੀਆ ਦੇ ਵੱਲੋਂ ਇੱਦਾਂ ਦੀਆਂ ਸਟੋਰੀਜ਼ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਉਹਦੇ ਬਾਬਤ ਤੁਸੀਂ ਕੀ ਸੋਚਦੇ ਹੋ ਤੇ ਕੀ ਰਿਸਪੌਂਸ ਹੋਣਾ ਚਾਹੀਦਾ ਸਿੱਖਾਂ ਦਾ ਇਸ ਨੂੰ ਮੁੱਖ ਰੱਖਦਿਆਂ? ਜੀ ਸਰਦਾਰ ਅਮਰਵੀਰ ਸਿੰਘ ਜੀ, ਇਹ ਪਹਿਲੀ ਵਾਰ ਨਹੀਂ ਹੈ। ਜਿਵੇਂ ਜਦੋਂ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਸਿੱਖ ਦਾ ਵਾਰ ਹੁੰਦਾ ਤੇ ਇਹਨਾਂ ਨੂੰ ਉਹਦੇ ਵਿੱਚੋਂ ਇੱਕ ਖਾਲਿਸਤਾਨੀ ਨਜ਼ਰ ਆਉਣ ਲੱਗ ਜਾਂਦਾ ਹਿੰਦੁਸਤਾਨ ਦੀ ਗਵਰਨਮੈਂਟ ਨੂੰ। ਇਹ ਜਿਹੜਾ ਕਿ ਸੁਭਾਵਕ ਹੈ, ਇਹਨਾਂ ਦਾ ਇਹ ਸੁਭਾਅ ਬਣ ਚੁੱਕਾ। ਪਿਛਲੇ ਲੰਮੇ ਅਰਸੇ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿਵੇਂ ਇਹਨਾਂ ਨੇ ਸਰਦਾਰ ਰਵੀ ਸਿੰਘ ਹੁਣਾਂ ਤੋਂ ਲੈ ਕੇ ਤੇ ਫਿਰ ਸਰਦਾਰ ਹਰਜੀਤ ਸਿੰਘ ਸੱਜਣ ਤੇ ਹੁਣ ਸਰਦਾਰ ਜਗਮੀਤ ਸਿੰਘ, ਇਹ ਸਾਰਿਆਂ ਦੇ ਉੱਤੇ ਜਿਹੜਾ ਇਹਨਾਂ ਨੂੰ ਖਾਲਿਸਤਾਨੀ ਲੱਗਦੇ ਨੇ। ਚਲੋ ਉਹਨਾਂ ਦੀ ਆਪਣੀ ਜਿਹੜੀ ਆ ਐਨਲਾਈਜ਼ ਹੋਏਗੀ ਉਹ ਕਿਵੇਂ ਇਹ ਸਾਰੇ ਕੁਝ ਨੂੰ ਦੇਖਦੇ ਨੇ। ਪਰ ਮੈਂ ਇੱਕ ਗੱਲ ਜਿਹੜੀ ਆ ਉਹ ਵੇਖੀ ਆ, ਜਦੋਂ ਦਾ ਅਸੀਂ ਇਸ ਮੁਲਕ ਦੀ ਗੁਲਾਮੀ ਦੇ ਵਿੱਚ, ਹਿੰਦੁਸਤਾਨ ਵਰਗੇ ਮੁਲਕ ਦੀ ਗੁਲਾਮੀ ਦੇ ਵਿੱਚ ਕੌਮ ਪਈ ਆ ਕਿ ਹਰ ਇੱਕ ਸੱਚਾ ਸੁੱਚਾ ਸਿੱਖ ਜਿਹੜਾ ਇਹਨਾਂ ਨੂੰ ਵੱਖਵਾਦੀ ਜਾਂ ਫਿਰ ਖਾਲਿਸਤਾਨੀ ਅੱਤਵਾਦੀ ਲੱਗਦਾ। ਸੋ ਇਹ ਮੇਰਾ ਖਿਆਲ ਹੈ ਕਿ ਹੁਣ ਅਸੀਂ ਉਸ ਦੌਰ ਦੇ ਵਿੱਚੋਂ ਬਾਹਰ ਨਿਕਲੇ ਹਾਂ ਜਿੱਥੇ ਅਸੀਂ ਇਹਨਾਂ ਦੇ ਸਵਾਲਾਂ ਦੇ ਜਵਾਬ ਦਈਏ ਜਾਂ ਅਸੀਂ ਆਪਣੇ ਆਪ ਨੂੰ ਇਹਨਾਂ ਦੇ ਕਟਹਿਰੇ ਦੇ ਵਿੱਚ ਖੜੇ ਹੋਏ ਜਿਹੜਾ ਆ ਉਹ ਮਹਿਸੂਸ ਕਰੀਏ। ਨਹੀਂ, ਇਹਨਾਂ ਨੂੰ ਇਹਨਾਂ ਦਾ ਕੰਮ ਕਰਨ ਦਿਓ। ਮੇਰਾ ਖਿਆਲ ਹੈ ਕਿ ਸਾਨੂੰ ਹੁਣ ਅੱਗੇ ਵਧਣਾ ਚਾਹੀਦਾ ਔਰ ਸਾਨੂੰ ਜਿਹੜਾ ਆਪਣਾ ਨਿਸ਼ਾਨਾ, ਆਪਣਾ ਟੀਚਾ ਸਰਬੱਤ ਦੇ ਭਲੇ ਦਾ, ਉਹਦੇ ਵੱਲ ਜਿਹੜਾ ਬੇਗਮਪੁਰਾ ਖਾਲਸਾ ਰਾਜ ਹੈ ਜਿਹੜਾ ਉਹਦੇ ਵੱਲ ਆਪਣੀ ਪੇਸ਼ਕਦਮੀ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ। ਸੋ ਇਹਨਾਂ ਦੀ ਜਦੋਂ ਇੱਕ ਚੀਜ਼ ਕਿਸੇ ਦੇ ਸੁਭਾਅ ਦਾ ਜਿਹੜਾ ਉਹ ਹਿੱਸਾ ਬਣ ਜੇ ਤੇ ਉਹਨੂੰ ਫਿਰ ਕਬੂਲ ਕਰ ਲੈਣਾ ਚਾਹੀਦਾ। ਮੇਰਾ ਖਿਆਲ ਹੈ ਸਾਨੂੰ ਵੀ ਬਾਹਲੀ ਇਹਨਾਂ ਦੇ ਉੱਤੇ ਹੁਣ ਤਵੱਜੋ ਦੇਣ ਦੀ ਲੋੜ ਨਹੀਂ, ਕਿਉਂਕਿ ਕੈਨੇਡੀਅਨਸ ਨੇ ਇੱਕ ਵਾਰ ਦੱਸ ਦਿੱਤਾ ਕਿ ਕੈਨੇਡੀਅਨ ਵੈਲਿਊਜ਼ ਨੇ ਜਿਹੜੀਆਂ ਕੈਨੇਡੀਅਨ ਵੈਲਿਊ ਨੇ, ਇੱਥੇ ਖਾਲਿਸਤਾਨੀ ਦੀ ਵੀ ਉਨੀ ਕਦਰ ਹੈ ਜਿੰਨੀ ਕਿਸੇ ਹੋਰ ਮੁਲਕ ਦੇ ਸ਼ਹਿਰੀ ਦੀ। ਸੋ ਇੱਥੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਉਹ ਉਹਨਾਂ ਨੇ ਟਰਾਈ ਜਿਹੜੀ ਆ ਉਹ ਕਰਦੇ ਰਹਿਣਾ, ਅੱਗੇ ਵੀ ਕਰਦੇ ਆਏ ਨੇ, ਗਾਂਹ ਵੀ ਕਰਦੇ ਰਹਿਣਗੇ। ਪਰ ਸਾਨੂੰ ਆਪਣੇ ਨਿਸ਼ਾਨੇ ਦੇ ਉੱਤੇ ਬਜਾਏ ਕਿ ਅਸੀਂ ਇਹਨਾਂ ਜਿਹੜੀਆਂ ਬਦਨੀਤੀਆਂ ਨੇ ਇਹਨਾਂ ਦੇ ਵਿੱਚ ਆਪਣਾ ਟਾਈਮ ਖਰਾਬ ਕਰੀਏ। ਮੇਰਾ ਖਿਆਲ ਸਾਨੂੰ ਆਪਣੇ ਨਿਸ਼ਾਨੇ ਦੇ ਆਪਣੇ ਟੀਚੇ ਵੱਲ ਜਿਹੜਾ ਉਹ ਕਮਰ ਕੱਸਾ ਕਰ ਲੈਣਾ ਚਾਹੀਦਾ। ਜੀ ਬਿਲਕੁਲ ਮਨਵੀਰ ਸਿੰਘ ਜੀ, ਜਿਹੜੀ ਗੱਲ ਹੁਣ ਅੰਤ ਦੇ ਵਿੱਚ ਮੈਂ ਕਰਨੀ ਤੁਹਾਡੇ ਕੋਲੋਂ ਪੁੱਛਣੀ ਚਾਹੁੰਦਾ ਉਹ ਇਹ ਹੈ ਵੀ ਜਦੋਂ ਅਸੀਂ ਹੁਣ ਜਗਮੀਤ ਸਿੰਘ ਦੀ ਇਹ ਲੀਡਰਸ਼ਿਪ ਰੋਲ ਨੂੰ ਦੇਖਦੇ ਹਾਂ ਤਾਂ ਪਿਛਲਾ 10 ਸਾਲ ਦਾ ਸਫ਼ਰ ਉਹਨਾਂ ਦਾ ਹੈਗਾ ਜਦੋਂ ਉਹਨਾਂ ਨੇ ਆਪਣਾ ਪੋਲੀਟੀਕਲ ਕਰੀਅਰ ਸ਼ੁਰੂ ਕੀਤਾ ਸੀ ਤੇ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਆ। ਤੇ ਅੱਜ ਉਹਨਾਂ ਨੂੰ ਸਿੱਖਾਂ ਦੇ ਵੱਲੋਂ ਵੀ ਤੇ ਬਾਕੀ ਕਮਿਊਨਿਟੀਜ਼ ਦੇ ਵੱਲੋਂ ਵੀ, ਈਵਨ ਮੀਡੀਆ ਦੇ ਵਿੱਚ ਵੀ ਐਜ਼ ਅ ਫਿਊਚਰ ਪ੍ਰਾਈਮ ਮਿਨਿਸਟਰ ਜਾਂ ਇੱਕ ਪੋਟੈਂਸ਼ੀਅਲ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਦੇਖਿਆ ਜਾ ਰਿਹਾ। ਉਹਨਾਂ ਦੀਆਂ ਲੀਡਰਸ਼ਿਪ ਕੁਆਲਿਟੀਜ਼ ਨੂੰ ਦੇਖਦਿਆਂ ਹੋਇਆਂ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿੰਨਾ ਕੁ ਵਾਇਬਲ ਸਮਝਦੇ ਹੋ, ਖਾਸ ਤੌਰ ਤੇ ਜਦੋਂ ਅਸੀਂ 2019 ਦੀਆਂ ਜਿਹੜੀਆਂ ਚੋਣਾਂ ਨੇ ਉਸ ਹਵਾਲੇ ਨਾਲ ਇਸ ਡਿਵੈਲਪਮੈਂਟ ਨੂੰ ਦੇਖਦੇ ਹਾਂ? ਸਰਦਾਰ ਅਮਰਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਮੈਂ ਕਹਿਣੀ ਚਾਹਾਂਗਾ ਕਿ ਖਾਲਸਾ ਹੋਣਾ, ਗੁਰੂ ਦਾ ਸਿੰਘ ਹੋਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਰੱਬੀ ਬਖਸ਼ਿਸ਼ ਹੁੰਦੀ ਹੈ। ਜਦੋਂ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟੇ ਉਹ ਖਾਲਸਾ ਪਰਮਾਤਮਾ ਕੀ, ਜਦੋਂ ਖਾਲਸਾਈ ਬਾਣੇ ਦੇ ਵਿੱਚ ਆਦਮੀ ਤੱਕ ਹੋ ਜਾਂਦਾ ਉਹ ਫਿਰ ਲੀਡਿੰਗ ਰੋਲ ਜਿਹੜਾ ਉਹਨੂੰ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤਾ ਜਾਂਦਾ। ਜਦੋਂ ਮੈਂ ਇੱਕ ਚੀਜ਼ ਵੱਲ ਤੁਹਾਡਾ ਖਾਸ ਤੌਰ ਤੇ ਧਿਆਨ ਦਿਵਾਉਣਾ ਚਾਹੁੰਦਾ, ਜਦੋਂ ਅਸੀਂ ਸਲੋਗਨ ਜਿਹੜਾ ਸਰਦਾਰ ਜਗਮੀਤ ਸਿੰਘ ਉਹਨਾਂ ਨੇ ਆਪਣੇ ਕੈਂਪੇਨ ਦੇ ਵਿੱਚ ਘੜਿਆ, ਉਹ ਸਲੋਗਨ ਹੈ ਲਵ ਐਂਡ ਕਰੇਜ। ਔਰ ਲਵ ਐਂਡ ਕਰੇਜ ਨੂੰ ਜਦੋਂ ਮੈਂ ਡਿਸਕ੍ਰਾਈਬ ਕਰਦਾ, ਜਦੋਂ ਮੈਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਬਾਣੀ ਵੱਲ ਧਿਆਨ ਮਾਰਦਾ ਜੀ, ਤੇ ਉਹ ਕਹਿੰਦੇ ਨੇ ਕਿ ਜੇਕਰ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ ਫਿਰ ਦੀਜੇ ਕਾਣ ਨਾ ਕੀਜੇ। ਇਹ ਪ੍ਰੇਮ ਖੇਲਣ ਦਾ ਜਿਹੜਾ ਚਾਓ ਆ ਇਹ ਲਵ ਹੈ ਜੀ, ਇਹ ਪਿਆਰ ਹੈ। ਔਰ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਸੋ ਸਿਰ ਦੇਣਾ, ਕਾਣ ਨਹੀਂ ਕਰਨੀ, ਇਹ ਕਰਜ ਹੈ, ਇਹ ਹਿੰਮਤ ਹੈ, ਇਹ ਹੌਸਲਾ, ਇਹ ਬੁਲੰਦੀ ਹੈ। ਸੋ ਜਦੋਂ ਸਰਦਾਰ ਜਗਮੀਤ ਸਿੰਘ ਵਰਗੀ ਸ਼ਖਸੀਅਤ ਲਵ ਐਂਡ ਕਰੇਜ ਦਾ ਜਿਹੜਾ ਉਹ ਰੱਬੀ ਫਰਮਾਨ ਹੈ ਇਹਨੂੰ ਮੁੱਖ ਰੱਖ ਕੇ ਆਪਣੀ ਕੈਂਪੇਨ ਕਰਦੇ ਨੇ ਤਾਂ ਇਹਨੂੰ ਇਸ ਟੀਚੇ ਨੂੰ ਮੁੱਖ ਰੱਖਦਿਆਂ ਉਹ ਆਪਣਾ ਜਿਹੜਾ ਸਾਰਾ ਆਪਣੀ ਜਿਹੜੀ ਸਟਰਗਲ ਹੈ ਜਾਂ ਆਪਣੀ ਜਿਹੜੀ ਰੇਸ ਹੈ ਉਹਨੂੰ ਰਨ ਕਰਦੇ ਨੇ। ਮੇਰਾ ਖਿਆਲ ਹੈ ਸਾਨੂੰ ਕੋਈ ਹੋਰ
ਜਿਹੜਾ ਸਵਾਲ ਆ ਉਹਦੇ ਪਿੱਛੇ ਰਹਿ ਨਹੀਂ ਜਾਂਦਾ, ਕੰਸੈਪਟ ਬਿਲਕੁਲ ਕਲੀਅਰ ਹੋ ਜਾਂਦਾ। ਔਰ ਉਸ ਤੋਂ ਇਲਾਵਾ ਮੈਂ ਜਿਹੜੀ ਉਹਨਾਂ ਦੀਆਂ ਜਿਹੜੀਆਂ ਮੁੱਢਲੀਆਂ 4 ਜਿਹੜੇ ਸਲੋਗਨ ਨੇ ਜਾਂ ਮੁੱਢਲੇ 4 ਕੰਮ ਨੇ ਜਿਨ੍ਹਾਂ ਦੇ ਉੱਤੇ ਉਹ ਕੰਮ ਕਰਨਾ ਚਾਹੁੰਦੇ ਨੇ, ਸਭ ਤੋਂ ਪਹਿਲੀ ਤਾਂ ਹੈਗੀ ਹੈ ਜੀ ਇਨਕਮ ਇਕੁਐਲਿਟੀ ਜਿਹੜੀ ਆ, ਤੇ ਕਿ ਜਿਹੜਾ ਅਰਨਿੰਗ ਲੈਵਲ ਆ ਲੋਕਾਂ ਦਾ ਉਹਨੂੰ ਉੱਪਰ ਚੱਕਿਆ ਜਾ ਸਕੇ। ਕਿਰਤ ਦੀ ਗੱਲ ਹੈ ਜੀ ਇੱਥੇ, ਕਿਰਤੀ ਬੰਦੇ ਜਿਹੜੇ ਨੇ ਉਹਨਾਂ ਦਾ ਜਿਹੜਾ ਜੀਵਨ ਪੱਧਰ ਉੱਪਰ ਚੱਕਿਆ ਜਾ ਸਕੇ। ਉਸ ਤੋਂ ਬਾਅਦ ਹਾਊਸਿੰਗ ਅਫੋਰਡੇਬਿਲਟੀ, ਕਿ ਹਰ ਇੱਕ ਬੰਦੇ ਕੋਲ ਜਿਹੜਾ ਕਿਰਤੀ ਹੈ ਉਹਦੇ ਕੋਲ ਆਪਣਾ ਘਰ ਹੋਵੇ। ਉਸ ਤੋਂ ਬਾਅਦ ਕਲਾਈਮੇਟ ਚੇਂਜ ਹੈ ਜੀ, ਤੀਜਾ ਜਿਹੜਾ ਉਹਨਾਂ ਦਾ ਮੁੱਖ ਕੰਮ ਹੈ, ਕਲਾਈਮੇਟ ਚੇਂਜ, ਵਾਤਾਵਰਨ ਨੂੰ ਕਿਵੇਂ ਸਾਂਭਿਆ ਜਾਵੇ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਹੈਗਾ ਇਲੈਕਟ੍ਰੀਕਲ ਰਿਫਾਰਮ ਦੀ ਗੱਲ ਉਹਨਾਂ ਨੇ ਕੀਤੀ ਹੈ, ਕਿ ਜਿਹੜੀ ਅਸੀਂ ਇੱਥੇ ਚੋਣ ਕਰਦੇ ਹਾਂ, ਈਵਨ ਕਿ ਤੁਸੀਂ ਦੇਖ ਲਓ ਕਿ ਹਿੰਦੁਸਤਾਨ ਵਰਗੇ ਜਾਂ ਉਹਨਾਂ 3rd ਵਰਲਡ ਕੰਟਰੀਜ਼ ਦੇ ਵਿੱਚ ਕਿੰਨੀ ਜਿਹੜੀ ਕਿ ਉੱਥੇ ਜਿਹੜੀ ਇਲੈਕਟ੍ਰੀਕਲ ਜਿਹੜੀ ਧਾਂਦਲੇਬਾਜ਼ੀ ਆ ਉਹ ਸਾਡੇ ਸਾਹਮਣੇ ਆ। ਬਟ ਕੈਨੇਡਾ ਵਰਗੇ ਸੋਹਣੇ ਮੁਲਕ ਦੇ ਵਿੱਚ ਵੀ ਉਹਨਾਂ ਨੇ ਇਲੈਕਟ੍ਰੀਕਲ ਰਿਫਾਰਮ ਦੀ ਗੱਲ ਕੀਤੀ ਹੈ ਕਿ ਇਹਨੂੰ ਹੋਰ ਕਿਵੇਂ ਜ਼ਿਆਦਾ ਪਾਰਦਰਸ਼ੀ ਤੇ ਜ਼ਿਆਦਾ ਵਧੀਆ ਬਣਾਇਆ ਜਾ ਸਕੇ। ਤਾਂ ਮੇਰਾ ਖਿਆਲ ਹੈ ਇਹ ਜਿਹੜੇ 4 ਮੁੱਢਲੇ ਕੰਮ ਉਹਨਾਂ ਨੇ ਦਿੱਤੇ ਨੇ, ਸਾਨੂੰ ਇਹਦੇ ਵਿੱਚੋਂ ਹੀ ਸਮਝ ਲੈਣਾ ਚਾਹੀਦਾ ਕਿ ਕੈਨੇਡਾ ਦਾ ਜਿਹੜਾ ਆਉਣ ਵਾਲਾ ਸੰਭਾਵੀ ਲੀਡਰ ਹੈ ਉਹ ਮੁਲਕ ਨੂੰ ਕਿਸ ਦਿਸ਼ਾ ਵੱਲ ਲਿਜਾਏਗਾ ਔਰ ਕਿਸ ਪੱਧਰ ਦਾ ਜਿਹੜਾ ਉਹ ਵਿਕਾਸ ਹੈ, ਜਾਂ ਫਿਰ ਹਿਊਮਨ ਰਾਈਟਸ ਦੀ, ਇਨਸਾਫ ਪਸੰਦੀ ਦੀ ਗੱਲ ਆ, ਜਾਂ ਫਿਰ ਆਪਣੀ ਇਸ ਖੂਬਸੂਰਤ ਧਰਤੀ ਨੂੰ ਸਾਂਭਣ ਦਾ ਜਿਹੜਾ ਕੰਮ ਹੈ ਉਹਨੂੰ ਕਿਸ ਦਿਸ਼ਾ ਦੇ ਵੱਲ ਲੈ ਕੇ ਜਾਏਗਾ। ਸਾਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਜੀ ਬਿਲਕੁਲ ਮਨਵੀਰ ਸਿੰਘ ਜੀ, ਜਾਂਦੇ ਜਾਂਦੇ ਇੱਕ ਜਿਵੇਂ ਜੇ ਅਸੀਂ ਲਿਬਰਲਸ ਵੱਲ ਦੇਖਦੇ ਹਾਂ ਤਾਂ ਜਸਟਿਨ ਟਰੂਡੋ ਅੱਜ ਪਾਵਰ ਦੇ ਵਿੱਚ ਹੈਗੇ ਆ। ਜੇ 2019 ਦਾ ਮੁਕਾਮ ਦੇਖਣਾ ਹੋਵੇ, ਫੈਡਰਲ ਜਿਹੜੀਆਂ ਚੋਣਾਂ ਹੋਣੀਆਂ ਨੇ ਕੈਨੇਡਾ ਦੇ ਵਿੱਚ, ਤਾਂ ਜੇ ਇਹਨਾਂ ਦੋਵਾਂ ਪਾਰਟੀਜ਼ ਨੂੰ ਹੀ ਦੇਖਣਾ ਹੋਵੇ ਤਾਂ ਜਿਹੜੀ ਸਿੱਖ ਕੌਮ ਉੱਥੇ ਵਸਦੀ ਹੈ, ਇੱਕ ਪਾਸੇ ਜਗਮੀਤ ਸਿੰਘ ਨੇ ਜਿਹੜੇ ਪਹਿਲੇ ਸਿੱਖ ਜਾਂ ਪਹਿਲੇ ਨੌਨ ਵਾਈਟ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਮੇਜਰ ਪਾਰਟੀ ਦੇ ਲੀਡਰ ਬਣੇ ਆ, ਤਾਂ ਇੱਕ ਪਾਸੇ ਜਸਟਿਨ ਟਰੂਡੋ ਨੇ ਜਿਹੜੇ ਕਿ ਸਿੱਖ ਦੋਸਤ ਨੇ, ਜਿੱਥੇ ਅਸੀਂ ਪਿਛਲੀਆਂ ਚੋਣਾਂ ਦੇ ਵਿੱਚ ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਸਿੱਖਾਂ ਦੀ ਜਿਹੜੀ ਕੈਬਨਿਟ ਦੇ ਵਿੱਚ ਇੰਨੀ ਵੱਡੀ ਪ੍ਰੈਜ਼ੈਂਸ ਹੋਣੀ ਕਿ ਜਸਟਿਨ ਟਰੂਡੋ ਨੇ ਇੱਕ ਵਾਰ ਇਹ ਵੀ ਟੌਂਟ ਕੀਤਾ ਕਿ ਨਰਿੰਦਰ ਮੋਦੀ ਦੀ ਕੈਬਨਿਟ ਦੇ ਨਾਲੋਂ ਮੇਰੀ ਕੈਬਨਿਟ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਦੀ ਬਹੁਤਾਤ ਹੈ। ਸੋ ਇਹ ਦੋਵਾਂ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਿਨੈਰੀਓ ਬਣ ਸਕਦਾ ਉਹ ਕਿਸ ਤਰ੍ਹਾਂ ਦਾ ਬਣ ਸਕਦਾ, ਤੇ ਖਾਸ ਤੌਰ ਤੇ ਸਿੱਖ ਕੌਮ ਦੇ ਲਈ ਉਹ ਕੀ ਮਾਇਨੇ ਰੱਖਦਾ? ਜੀ ਸਰਦਾਰ ਅਮਰਵੀਰ ਸਿੰਘ ਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ, ਔਰ ਮੈਂ ਸਮਝਦਾ ਕਿ ਦੁਨੀਆ ਵੇਖੇਗੀ ਇਸ ਰੇਸ ਨੂੰ। ਜਿਹੜੀ ਆਉਣ ਵਾਲੀ 2019 ਦੀ ਇਲੈਕਸ਼ਨ ਹੈ ਕੈਨੇਡਾ ਦੀ, ਫੈਡਰਲ ਦੀ, ਪ੍ਰਾਈਮ ਮਿਨਿਸਟਰ ਦੀ ਜਿਹੜੀ ਚੋਣ ਹੈ, ਇਹਨੂੰ ਮੈਂ ਕਹਿੰਦਾ ਕਿ ਦੁਨੀਆ ਵੇਖੇਗੀ। ਇੰਨਾ ਇੱਕ ਵੱਡਾ ਜਿਹੜਾ ਇਤਿਹਾਸਕ ਵਰਤਾਰਾ ਵਰਤਣ ਜਾ ਰਿਹਾ। ਇੱਕ ਪਾਸੇ ਜੇ ਅਸੀਂ ਦੋਨੇ ਕੈਂਡੀਡੇਟ ਦਾ ਜੇ ਅਸੀਂ ਮੁਲਾਂਕਣ ਕਰਨਾ ਹੋਵੇ, ਜਸਟਿਨ ਟਰੂਡੋ ਨੇ ਉਹ ਵੀ ਯੰਗ ਨੇ ਔਰ ਸਰਦਾਰ ਜਗਮੀਤ ਸਿੰਘ ਹੋਣੀ ਇਹ ਵੀ ਯੰਗ ਨੇ। ਸੋ ਇਹ ਇੱਕ ਜਿਹੜੀ ਇਹ ਯੰਗ ਰੇਸ, ਆਪਾਂ ਯੰਗ ਰੇਸ ਦੇ ਵਜੋਂ ਵਰਲਡ ਦੇ ਵਿੱਚ ਇਹਨੂੰ ਵੇਖਾਂਗੇ। ਔਰ ਕੋਈ ਸ਼ੱਕ ਨਹੀਂ ਹੈ ਕਿ ਜਸਟਿਨ ਟਰੂਡੋ ਜਿਹੜੇ ਨੇ ਉਹਨਾਂ ਦੀਆਂ ਪਾਲਿਸੀਜ਼, ਉਹਨਾਂ ਦਾ ਈਵਨ ਜਿਹੜਾ ਮਾਈਨੋਰਟੀਜ਼ ਦੇ ਲਈ ਕੀਤੇ ਗਏ ਕੰਮ ਔਰ ਜੋ ਵੀ ਉਹਨਾਂ ਦੀ ਰਿਫਾਰਮਸ ਹੈ, ਜੋ ਵੀ ਉਹਨਾਂ ਨੇ ਆਪਣੀਆਂ ਪਾਲਿਸੀਜ਼ ਜਿਹੜੀਆਂ ਕੈਨੇਡਾ ਨੂੰ ਜਿੱਥੇ ਤੱਕ ਉਹ ਲੈ ਕੇ ਗਏ ਨੇ, ਇਹ ਨੋ ਡਾਊਟ ਬਹੁਤ ਵਧੀਆ ਦਿਸ਼ਾ ਦੇ ਵਿੱਚ ਉਹ ਕੰਮ ਕਰ ਰਹੇ ਨੇ। ਪਰ ਜਿਹੜੀ ਇੱਕ ਆਸ ਮਾਈਨੋਰਟੀਜ਼ ਨੂੰ, ਵਾਇਰਿਸਟਿਕ ਲੋਕਾਂ ਨੂੰ ਜਿਹੜੀ ਆ ਜਗਮੀਤ ਸਿੰਘ ਦੇ ਆਉਣ ਦੇ ਨਾਲ ਵੱਜੀ ਹੈ, ਉਹ ਵੀ ਆਪਣੇ ਆਪ ਦੇ ਵਿੱਚ ਮੈਂ ਕਹਿੰਦਾ ਬੜਾ ਦਿਲਚਸਪ ਮੁਕਾਬਲਾ ਹੋਏਗਾ। ਇਹਦੇ ਚ ਕੁਝ ਵੀ ਪ੍ਰੋਡਿਕਟ ਕਰਨਾ ਜਿਹੜਾ ਉਹ ਮੁਸ਼ਕਲ ਹੈ, ਕਿਉਂਕਿ ਇੱਕ ਬਹੁਤ ਵੱਡਾ ਜਿਹੜਾ ਘਟਨਾਕ੍ਰਮ ਘਟਣ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵਧੀਆ ਉਸਾਰੂ ਕੰਮ ਕੈਨੇਡਾ ਦੇ ਵਿੱਚ ਹੋਣਗੇ। ਪਰ ਜਿੱਥੋਂ ਤੱਕ ਸਿੱਖਾਂ ਦਾ ਸਵਾਲ ਹੈ, ਮੈਂ ਸਮਝਦਾ ਕਿ ਇੱਕ ਅੰਮ੍ਰਿਤਧਾਰੀ ਸਿੰਘ, ਇੱਕ ਜਗਮੀਤ ਸਿੰਘ ਸਿਰਫ ਸਿੱਖ ਹੋਣ ਕਰਕੇ ਹੀ ਨਹੀਂ, ਜਗਮੀਤ ਸਿੰਘ ਇੱਕ ਪਰਸਨੈਲਿਟੀ ਹੋਣ ਕਰਕੇ ਇੱਕ ਜਿਹੜਾ ਇੱਕ ਆਈਕਨ ਬਣ ਕੇ ਜਿਹੜਾ ਉਹ ਉੱਭਰੇ ਨੇ, ਨਾ ਸਿਰਫ ਸਿੱਖਾਂ ਦੇ ਵਿੱਚ ਬਲਕਿ ਅਸੀਂ ਕੈਂਪੇਨ ਦੇ ਵਿੱਚ ਵੇਖਿਆ। ਮੈਨੂੰ ਮੌਕਾ ਮਿਲਿਆ ਉਹਨਾਂ ਦੀ ਕੈਂਪੇਨ ਦਾ, ਜਦੋਂ ਬੈਲਟ ਕਾਊਂਟ ਹੋਇਆ ਮੌਂਟਰੀਅਲ ਦੇ ਵਿੱਚ ਹੀ, ਜਿਹੜਾ ਇਹ ਕਾਊਂਟ ਹੋਇਆ ਸਾਰੇ ਕੈਨੇਡਾ ਦੀਆਂ ਵੋਟਾਂ ਦਾ, ਮੈਨੂੰ ਐਜ਼ ਏ ਅਬਜ਼ਰਵਰ ਵੀ ਉਸ ਸਾਰੇ ਘਟਨਾਕ੍ਰਮ ਨੂੰ ਵੇਖਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਫਿਰ ਫਾਈਨਲ ਰਿਜ਼ਲਟ ਹੋਏ ਨੇ ਟੋਰਾਂਟੋ ਦੇ ਵਿੱਚ, ਉਹ ਵੀ ਮੈਨੂੰ ਉਹਨਾਂ ਇਤਿਹਾਸਕ ਪਲਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ। ਜਿਹੜੀ ਐਨਰਜੀ ਯੂਥ ਦੇ ਵਿੱਚ ਹੈ ਨਾ ਕਿ ਸਿਰਫ ਸਿੱਖ ਯੂਥ ਦੇ ਵਿੱਚ, ਆਲ ਓਵਰ ਜਿਹੜੀ ਐਨਰਜੀ ਯੂਥ ਦੇ ਵਿੱਚ ਆ, ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਦਿੰਦੀ ਹੈ। ਤੁਸੀਂ ਵੀ ਵੱਖ-ਵੱਖ ਮੀਡੀਆ ਅਦਾਰਿਆਂ ਦੇ ਉੱਤੇ ਉਸ ਦੀ ਫੁਟੇਜ ਜਾਂ ਕਵਰੇਜ ਵੇਖੋਗੇ। ਇੱਕ ਨਵੀਂ ਰੋਸ਼ਨੀ, ਇੱਕ ਨਵੀਂ ਜਿਹੜੀ ਉਮੰਗ ਹੈ ਉਹ ਯੂਥ ਦੇ ਚਿਹਰੇ ਤੇ ਉੱਪਰ ਕੇ ਸਾਹਮਣੇ ਆਈ ਹੈ।
ਸੋ ਜਸਟਿਨ ਟਰੂਡੋ ਵੀ ਜਿਹੜੇ ਨੇ ਉਹ ਬਹੁਤ ਇੱਕ ਕਿਹਾ ਜਾ ਸਕਦਾ ਕਿ ਇੱਕ ਫੈਬੂਲਸ ਕਿਸਮ ਦੇ ਉਹ ਕਿਰਦਾਰ ਨੇ। ਸੋ ਇਹ ਵੇਖਣ ਵਾਲੀ ਗੱਲ ਹੋਏਗੀ। ਔਰ ਇੱਥੇ ਮੈਂ ਇੱਕ ਗੱਲ ਹੋਰ ਦੱਸ ਰਿਹਾ ਕਿ ਇੱਥੇ ਪਾਲਿਸੀਜ਼ ਜਿੱਤਣਗੀਆਂ ਹੁਣ ਇੱਥੇ ਜੀ ਆਈਡੀਆਜ਼ ਜਿੱਤਣਗੇ। ਹੁਣ ਇੱਥੇ ਜਿਹੜੀ ਰੋਸ਼ਨੀ ਆ ਉਹ ਜਿੱਤੇਗੀ। ਇਹ ਵੇਖਣ ਵਾਲੀ ਗੱਲ ਹੋਏਗੀ ਕਿ ਉਹ ਕਿਸ ਤਰ੍ਹਾਂ ਔਰ ਕਿਸ ਤਰਫ ਜਾਂਦੀ ਹੈ ਗੱਲਬਾਤ ਜੀ। ਬਿਲਕੁਲ ਮਨਵੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਰੇ ਇਸ਼ੂ ਦੇ ਉੱਪਰ ਆਪਣੇ ਜਿਹੜੇ ਵਿਚਾਰਾਂ ਦੀ ਸਾਂਝ ਹੈ ਉਹ ਸਾਡੇ ਨਾਲ ਪਾਈ ਹੈ, ਸਾਡੇ ਦਰਸ਼ਕਾਂ ਦੇ ਨਾਲ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀਗੀ ਇਸ ਇਤਿਹਾਸਕ ਡਿਵੈਲਪਮੈਂਟ ਨੂੰ ਮੁੱਖ ਰੱਖਦਿਆਂ ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।